ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਦਾ ਕਿ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੈਂਡਰ ਮਾਰਗੇਜ ਅਤੇ ਰੀਅਲ ਐਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। 60 ਸੈਂਟ ਸੋਲੋ ਨੂੰ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਜਿਹੜੇ ਕੋਲਿਨ ਪਾਵਲ ਆ ਉਹਨਾਂ ਦੀ ਮੌਤ ਹੋ ਗਈ ਆ। ਸੈਕਟਰੀ ਆਫ ਸਟੇਟ ਵੀ ਰਹੇ ਆ, ਚੀਫ ਆਫ ਸਟਾਫ ਵੀ ਰਹੇ ਆ, ਇਰਾਕ ਵਾਰ ਦੇ ਵੇਲੇ ਸਭ ਤੋਂ ਅੱਗੇ ਸੀਗੇ। ਸੋ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਉਹਨਾਂ ਨੂੰ ਕੈਂਸਰ ਸੀ, ਜਿਹਦੇ ਕਰਕੇ ਕੈਂਸਰ ਟਰੀਟ ਤਾਂ ਹੋ ਰਿਹਾ ਸੀ, ਪਰ ਉਸੇ ਦੌਰਾਨ ਉਹਨਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਹੋ ਗਿਆ ਅਤੇ ਇਮਿਊਨ ਸਿਸਟਮ ਉਹਨਾਂ ਦਾ ਜ਼ਿਆਦਾ ਸਟਰੋਂਗ ਨਹੀਂ ਸੀ। ਸੋ ਉਹਦੇ ਸੰਬੰਧ ਦੇ ਵਿੱਚ ਲਗਭਗ ਹਰ ਇੱਕ ਜਿਹੜਾ ਪੋਲੀਟੀਸ਼ੀਅਨ ਆ ਉਹਨਾਂ ਨੇ ਜਿਹੜੀ ਉਹਨਾਂ ਦੀ ਮੌਤ ਦੇ ਉੱਤੇ ਜਿਹੜਾ ਆ ਦੁੱਖ ਜ਼ਾਹਰ ਕੀਤਾ ਹੈਗਾ। ਹਾਲਾਂਕਿ ਉਹਨਾਂ ਦੀ ਉਮਰ ਜਿਹੜੀ ਆ ਉਹ 84 ਸਾਲਾਂ ਦੀ ਸੀਗੀ ਅਤੇ ਪ੍ਰੈਜ਼ੀਡੈਂਟ ਜਾਰਜ W ਬੁਸ਼ ਜਿਹੜੇ ਆ ਉਹਨਾਂ ਦੇ ਟਾਈਮ ਦੇ ਉੱਤੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਰਹੇ ਆ ਅਤੇ ਪਹਿਲੇ ਜਿਹੜੇ ਆ ਉਹ ਸੈਕਟਰੀ ਆਫ ਸਟੇਟ ਸੀਗੇ। ਜੀ, ਅਗਲੀ ਗੱਲ ਕਰੀਏ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ। ਉਹਨਾਂ ਨੇ ਅੱਜ DC ਡਿਸਟ੍ਰਿਕਟ ਕੋਰਟ ਆ ਉਸ ਦੇ ਵਿੱਚ ਇੱਕ ਲਾ ਸੂਟ ਫਾਈਲ ਕੀਤਾ ਆ ਵੀ ਜਿਹੜੀ ਹਾਊਸ ਦੀ ਸਿਲੈਕਟ ਕਮੇਟੀ ਆ 6 ਜਨਵਰੀ ਦੀ ਜਿਹੜੀ ਹਿੰਸਾ ਆ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਜਾਂਚ ਕਰ ਰਹੀ ਆ ਵੀ ਉਹਦੇ ਵਿੱਚ ਉਸ ਦੇ ਨਾਲ ਸੰਬੰਧਿਤ ਜਿਹੜਾ ਡਾਟਾ ਆ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਸੰਬੰਧਿਤ ਡਾਟਾ ਆ ਉਸ ਤੱਕ ਉਹ ਨਾ ਪਹੁੰਚੇ। ਅਤੇ ਉਹ ਕਹਿੰਦੇ ਵੀ ਜਿਹੜਾ ਐਗਜ਼ੀਕਿਊਟਿਵ ਪ੍ਰਿਵਿਲੇਜ ਦੀ ਉਹਨਾਂ ਨੇ ਕਲੇਮ ਕੀਤਾ ਆ, ਪਰ ਇਸ ਤੋਂ ਪਹਿਲਾਂ ਜਿਹੜੇ ਮੌਜੂਦਾ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਕਿਹਾ ਵੀ ਉਹ ਇਹਨਾਂ ਨੈਸ਼ਨਲ ਆਰਕਾਈਵਸ ਦੇ ਇਸ ਰੈਕਰਡਸ ਦੇ ਉੱਤੇ ਆਪਣਾ ਐਗਜ਼ੀਕਿਊਟਿਵ ਪ੍ਰਿਵਿਲੇਜ ਜਿਹੜਾ ਹੈ ਉਹ ਨਹੀਂ ਕਰਨਗੇ ਅਤੇ ਜੇ ਸਿਲੈਕਟ ਕਮੇਟੀ ਨੂੰ ਇਹ ਡਾਟਾ ਚਾਹੀਦਾ ਆ, ਇਹ ਰੈਕਰਡ ਚਾਹੀਦੇ ਨੇ ਤਾਂ ਉਹ ਲੈ ਸਕਦੇ ਨੇ। ਸੋ ਹੁਣ ਲਾ ਸੂਟ ਇਹ ਕੀਤਾ ਗਿਆ ਆ ਵੀ ਇਹ ਇਸ ਜਿਹੜੇ ਰੈਕਰਡਸ ਆ ਉਸ ਕਮੇਟੀ ਤੱਕ ਜਿਹੜਾ ਉਹ ਨਾ ਪਹੁੰਚ ਸਕਣ। ਸੋ ਇਸ ਲਾਸੂਟ ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਹਾਊਸ ਦੇ ਦੁਆਰਾ ਰਿਕੁਐਸਟ ਕੀਤੇ ਗਏ ਆ ਇਹ ਅਨਪ੍ਰੈਸੀਡੈਂਟਡ ਹੈਗੇ ਆ ਅਤੇ ਇਹਦੇ ਪਿੱਛੇ ਕੋਈ ਵੀ ਲੈਜੀਟੀਮੇਟ ਅਧਿਕਾਰਤ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਕੋਈ ਲੈਜਿਸਲੇਟਿਵ ਪਰਪਸ ਜਿਹੜਾ ਆ ਉਹ ਨਹੀਂ ਹੈਗਾ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਹੁੰਦਾ ਆ। ਟਰੰਪ ਹੁਣਾਂ ਨੇ ਇਸ ਲਾਸੂਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੇ ਦੁਆਰਾ ਇਸ ਰੈਕਰਡਸ ਨੂੰ ਪ੍ਰੋਟੈਕਟ ਕਰਨ ਤੋਂ ਗਰੇਜ ਕਰਨਾ, ਉਸ ਤੋਂ ਨਾ ਕਰਨਾ ਜਿਹੜਾ ਹੈ ਉਹ ਹੋਰ ਕੁਛ ਨਹੀਂ, ਇੱਕ ਪੋਲੀਟੀਕਲ ਪਲਾਏ ਹੈਗਾ ਆ। ਪੋਲੀਟੀਕਲ ਖੇਡ ਜਿਹੜੀ ਉਹ ਰਚ ਰਹੇ ਆ ਵੀ ਉਹ ਆਪਣੇ ਜਿਹੜੇ ਪਾਰਟੀਜ਼ਨ ਐਲਾਈਜ਼ ਆ ਉਹਨਾਂ ਨੂੰ ਖੁਸ਼ ਜਿਹੜਾ ਉਹ ਕਰ ਸਕਣ। ਸੋ ਹੁਣ ਦੇਖਦੇ ਹਾਂ ਵੀ ਅਦਾਲਤ ਰਾਸ਼ਟਰਪਤੀ ਬਾਈਡਨ ਆ ਉਹਨਾਂ ਦੇ ਇਸ ਕਲੇਮ ਨੂੰ ਜਿਹੜੀ ਆ ਉਹ ਮੰਨਦੇ ਆ ਜਾਂ ਫਿਰ ਇਹ ਜਿਹੜਾ ਰੈਕਰਡਸ ਆ ਉਹ ਸਿਲੈਕਟ ਕਮੇਟੀ ਕੋਲ ਜਾਵੇਗਾ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਚਾਈਨਾ ਤੋਂ ਆ ਰਹੀ ਆ। ਚਾਈਨਾ ਵਾਲੇ ਇਹ ਹੁਣ ਕੰਸੀਡਰ ਕਰਨ ਜਾ ਰਹੇ ਆ ਵੀ ਜਿਹੜੇ ਲੋਕਾਂ ਦੇ ਬੱਚਿਆਂ ਦਾ ਜਿਹੜਾ ਬਿਹੇਵੀਅਰ ਆ ਉਹ ਗੁੱਡ ਨਹੀਂ ਹੁੰਦਾ ਹੈਗਾ
ਤੇ ਉਹਨਾਂ ਦੇ ਪੇਰੈਂਟਸ ਨੂੰ ਜਿਹੜੀ ਆ ਸਜ਼ਾ ਦਿੱਤੀ ਜਾਵੇ। ਪਿਛਲੇ ਮਹੀਨਿਆਂ ਦੇ ਦੌਰਾਨ ਚਾਈਨਾ ਨੇ ਆਲਰੇਡੀ ਇਹ ਵੀ ਓਪਨ ਕਰਤਾ ਸੀ ਵੀ ਕੋਈ ਵੀ ਪੇਰੈਂਟ ਜਿਹੜਾ ਆ ਉਹ ਇੱਕ ਤੋਂ ਵੱਧ ਬੱਚਾ ਜਿਹੜਾ ਆ ਉਹ ਪੈਦਾ ਕਰ ਸਕਦਾ ਆ, ਅਪ ਟੂ 3 ਚਿਲਡਰਨ ਤਾਈਂ। ਸਾਰਿਆਂ ਨੂੰ ਪਤਾ ਹੀ ਆ ਵੀ ਪਹਿਲਾਂ ਚਾਈਨਾ ਵਾਲਿਆਂ ਨੇ ਬੈਨ ਲਾਇਆ ਸੀ ਵੀ ਸਿਰਫ ਇੱਕ ਹੀ ਬੱਚਾ ਜਿਹੜਾ ਆ ਉਹ ਇੱਕ ਮੈਰਿਡ ਕਪਲ ਦੇ ਕੋਲ ਹੋ ਸਕਦਾ ਆ। ਪਰ ਅੱਜ ਜਿਹੜੀ ਉੱਥੇ ਦੀ ਨੈਸ਼ਨਲ ਪੀਪਲਜ਼ ਕਾਂਗਰਸ ਹੈਗੀ ਆ, ਉਹਨਾਂ ਦੀ ਸਟੈਂਡਿੰਗ ਕਮੇਟੀ ਆ, ਉਹਦੇ ਵਿੱਚ ਜਿਹੜਾ ਇਹ ਨਵਾਂ ਲਾ ਲੈ ਕੇ ਆ ਰਹੇ ਆ, ਬੈਡ ਬਿਹੇਵੀਅਰ ਆਫ ਦੇਅਰ ਯੰਗ ਚਿਲਡਰਨ, ਉਸ ਨੂੰ ਜਿਹੜਾ ਆ ਵਿਚਾਰਿਆ ਜਾਵੇਗਾ। ਜੀ। ਸੈਨੇਟਰ ਮੈਨਸ਼ਨ ਅੱਜ ਸੈਨੇਟਰ ਸੈਂਡਰਸ ਤੇ ਲਾਅਮੇਕਰ ਜੈਪਾਲ ਉਹਨਾਂ ਦੇ ਨਾਲ ਕਹਿੰਦੇ ਆ ਵੀ ਉਹਨਾਂ ਨੇ ਮੁਲਾਕਾਤ ਕੀਤੀ ਆ। $3.5 ਟ੍ਰਿਲੀਅਨ ਦੇ ਜਿਹੜੇ ਸਪੈਂਡਿੰਗ ਬਿੱਲ ਹੈਗਾ ਆ, ਉਸ ਨੂੰ ਲੈ ਕੇ ਜਿਹੜਾ ਸਟੇਲਮੈਂਟ ਬਣਿਆ ਪਿਆ ਆ, ਵੀ ਇੱਕਦਮ ਕੰਮ ਰੁਕਿਆ ਪਿਆ ਆ। ਉਸ ਦੇ ਵਿੱਚ ਕੁਛ ਗੱਲਬਾਤ ਨੂੰ ਅੱਗੇ ਵਧਾਉਣ ਦੀ ਜਿਹੜੀ ਆ ਕੋਸ਼ਿਸ਼ ਸੀਗੀ। ਪ੍ਰੈਜ਼ੀਡੈਂਟ ਬਾਈਡਨ ਦੇ ਇਸ ਸਪੈਂਡਿੰਗ ਪਲਾਨ ਦੇ ਉੱਤੇ ਹਾਲ ਦੀ ਘੜੀ ਜਿਹੜੇ 2 ਸੈਨੇਟਰ ਆ, ਉਹ ਉਹਨਾਂ ਦੇ ਪਲਾਨ ਦੇ ਹਿਸਾਬ ਦੇ ਨਾਲ ਰਾਹ ਦਾ ਅੜਿੱਕਾ ਜਿਹੜਾ ਉਹ ਬਣੇ ਪਏ ਨੇ, ਜਿਸ ਦੇ ਵਿੱਚ ਸੈਨੇਟਰ ਜੋ ਮੈਨਚਨ ਤੇ ਕ੍ਰਿਸਟਨ ਸਿਨੇਮਾ ਐਰੀਜ਼ੋਨਾ ਤੋਂ ਜਿਹੜੀ ਸੈਨੇਟਰ ਹੈਗੀ ਆ। ਜੋ ਮੈਨਚਨ ਨੇ ਬੀਤੇ ਦਿਨਾਂ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਚਾਈਲਡ ਕ੍ਰੈਡਿਟ ਦਿੱਤਾ ਜਾ ਰਿਹਾ ਹੈਗਾ ਆ $300 ਤੇ $250 ਵਾਲਾ, ਉਸ ਦੇ ਵਿੱਚ ਵੀ ਇਨਕਮ ਦੀ ਜਿਹੜੀ ਆ ਮਾਦਾ ਉਹ ਰੱਖੀ ਜਾਵੇ। $60,000 ਤੱਕ ਦੀ ਜਿਹੜੀ ਆ ਉਹਨਾਂ ਨੇ ਇਸ ਦੇ ਵਿੱਚ ਇਨਕਮ ਲੈਵਲ ਰੱਖਣ ਨੂੰ ਜਿਹੜਾ ਉਹ ਆਖਿਆ ਆ, ਤੇ ਐਸਟੈਬਲਿਸ਼ਡ ਵਰਕ ਜਿਹੜਾ ਆ ਉਹ ਉਹਨਾਂ ਨੇ ਇਸ ਦੇ ਵਿੱਚ ਮੰਗ ਕੀਤੀ ਹੈਗੀ ਆ। ਸੋ ਇਸ ਨੂੰ ਲੈ ਕੇ ਵੀ ਲੱਗਦਾ ਵੀ ਘਮਾਸਾਨ ਜਿਹੜਾ ਆ ਉਹ ਹੋਵੇਗਾ। ਸੋ ਹਾਲ ਦੀ ਘੜੀ ਕੀ ਇਸ ਦੇ ਵਿੱਚੋਂ ਨਿਕਲੂਗਾ, ਇਹ ਜਿਹੜਾ ਆ ਉਹ ਦੇਖਣਾ ਪਊਗਾ। ਮੈਨਸ਼ਨ ਹੋਣਾ ਨੇ ਫੋਟੋਗ੍ਰਾਫਰਸ ਦੇ ਨਾਲ ਗੱਲ ਕਰਦੇ ਹੋਏ ਕਿਹਾ, ਗੈਟ ਅ ਪਿਕਚਰ, ਯੂ ਵਾਂਟ ਟੂ ਗੈਟ ਅ ਪਿਕਚਰ ਆਫ ਅਸ, ਵੀ ਦੇਖ ਲਓ ਵੀ ਤੁਸੀਂ ਸਾਡੀ ਫੋਟੋ ਜਿਹੜੀ ਆ ਉਹ ਤੁਸੀਂ ਖਿੱਚਣਾ ਚਾਹੁੰਦੇ ਹੈਗੇ ਆ। ਸੋ ਬਰਨੀ ਸੈਂਡਰ ਇੱਕ ਪਾਸੇ ਜਿਹੜੇ ਪ੍ਰੋਗਰੈਸਿਵ ਆ, ਜੈਪਾਲ ਜਿਹੜੇ ਆ ਉਹ ਵੀ ਪ੍ਰੋਗਰੈਸਿਵ ਕਾਕਸ ਨੂੰ ਜਿਹੜੀ ਉਹ ਲੀਡ ਕਰਦੀ ਆ, ਤੇ ਦੂਜੇ ਪਾਸੇ ਜਿਹੜੇ ਮੈਨਸ਼ਨ ਆ ਉਹ ਸੈਂਟਰਿਸਟ ਜਿਹੜੇ ਮੋਡਰੇਟ ਡੈਮੋਕ੍ਰੇਟ ਜਿਹੜੇ ਉਹ ਦੱਸੇ ਜਾਂਦੇ ਆ। ਸੋ ਹਾਲ ਦੀ ਘੜੀ ਇਹਨਾਂ ਦੋਨਾਂ ਹੀ ਧਿਰਾਂ ਦੇ ਦਰਮਿਆਨ ਕੋਈ ਸਮਝੌਤਾ ਜਿਹੜਾ ਸਪੈਂਡਿੰਗ ਬਿੱਲ ਨੂੰ ਲੈ ਕੇ ਆ, ਉਹ ਤਣ ਪੱਤਣ ਨਹੀਂ ਲੱਗ ਰਿਹਾ। ਅਗਲੀ ਖਬਰ ਜਿਹੜੀ ਆ ਪੁਰਤਗਾਲ ਤੋਂ ਆ ਰਹੀ ਆ, ਜਿੱਥੇ ਕਿ ਅਲਮਾਡਾ ਪੁਰਤਗਾਲ ਦੇ ਵਿੱਚ ਇੱਕ ਸੇਲ ਬੋਟ ਨੂੰ ਫੜਿਆ ਗਿਆ ਆ, ਜਿਹਦੇ ਵਿੱਚੋਂ 5.2 ਟਨ ਦੀ ਕੋਕੀਨ ਫੜੀ ਗਈ ਹੈਗੀ ਆ। ਕਹਿੰਦੇ ਭਈ ਪੁਰਤਗਾਲ ਦੀ ਹਿਸਟਰੀ ਦੇ ਵਿੱਚ ਪਿਛਲੇ 15 ਸਾਲਾਂ ਦੇ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਵਰਲਡ ਰੈਕੋਰਡ ਹੈਗਾ। ਯੂਜਲੀ ਕੀ ਹੁੰਦਾ ਆ ਭਈ ਜਿਹੜੀ ਡਰੱਗ ਆ ਉਹ ਸ਼ਿਪ ਜਿਹੜੇ ਬੜੇ-ਬੜੇ ਹੁੰਦੇ ਉਹਨਾਂ ਦੇ ਵਿੱਚ ਇੰਨੇ ਵੱਡੇ ਅਮਾਊਂਟ ਵਾਲੀ ਡਿਲੀਵਰ ਕੀਤੀ ਜਾਂਦੀ ਆ, ਜੀ ਮੂਵ ਕੀਤੀ ਜਾਂਦੀ ਆ, ਪਰ ਇਹ ਪਹਿਲੀ ਵਾਰੀ ਕਹਿੰਦੇ ਹੋਇਆ ਵੀ ਇੱਕ ਸੇਲ ਬੋਟ ਦੇ ਵਿੱਚੋਂ 5.2 ਟਨ ਜਿਹੜੀ ਕੋਕੀਨ ਆ ਉਹ ਫੜੀ ਗਈ ਹੈਗੀ ਆ। ਜੀ, ਜੀ। ਅਗਲੀ ਗੱਲ ਕਰਦੇ ਜਾਈਏ, 2015 ਦੇ ਨਿਊਯਾਰਕ ਸਿਟੀ ਦੇ ਟਰੰਪ ਟਾਵਰ ਦੇ ਬਾਹਰ ਪ੍ਰੋਟੈਸਟਰਸ ਨੂੰ ਅਸਾਲਟ ਕਰਨ ਦੇ ਮਾਮਲੇ ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਜਿਹੜੇ ਕਹਿ ਲਓ ਵੀ ਸਿਕਿਉਰਿਟੀ ਗਾਰਡਸ ਆ, ਉਹਨਾਂ ਦੇ ਦੁਆਰਾ ਇਹਨਾਂ ਪ੍ਰੋਟੈਸਟਰਸ ਨੂੰ ਅਸਾਲਟ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਬੀਤੇ ਦਿਨਾਂ ਦੇ ਵਿੱਚ ਅਦਾਲਤ ਨੇ ਕਿਹਾ ਸੀਗਾ ਵੀ ਤੁਹਾਨੂੰ ਸਵੋਰਨ ਟੈਸਟੀਮੋਨੀ ਜਿਹੜਾ ਉਹ ਦੇਣੀ ਪਊਗੀ, ਤੇ ਕਹਿੰਦੇ ਆ ਵੀ ਉਹਨਾਂ ਨੂੰ ਹੁਣ ਵੀਡੀਓ ਟੇਪ ਜਿਹੜੀ ਉਹ ਕੀਤੀ ਗਈ। ਕਹਿੰਦੇ 4-4.5 ਘੰਟੇ ਤੱਕ ਇਹ ਜਿਹੜੀ ਹੈ ਟੈਸਟੀਮੋਨੀ ਉਹਨਾਂ ਦੀ ਟੇਪ ਕੀਤੀ ਗਈ ਹੈ। ਟਰੰਪ ਟਾਵਰ ਦੇ ਵਿੱਚ ਹੀ ਉਹਨਾਂ ਨੂੰ ਰਿਕਾਰਡ ਕੀਤਾ ਗਿਆ ਸੀਗਾ। ਸੋ ਹੁਣ ਇਹ ਜਿਹੜਾ ਲਾਸੂਟ ਆ ਅੱਗੇ ਵੱਧ ਰਿਹਾ ਹੈਗਾ ਆ, ਤੇ ਜਿਹੜੇ ਪਲੈਂਟਿਫ ਹੈਗੇ ਆ ਉਹਨਾਂ ਦੇ ਦੁਆਰਾ ਇਹਨਾਂ ਨੂੰ ਜਿਹੜਾ ਹੁਣ ਸਵਾਲ ਜਵਾਬ ਉਹਨਾਂ ਦੇ ਵਕੀਲਾਂ ਦੁਆਰਾ ਜਿਹੜੇ ਉਹ ਕੀਤੇ ਗਏ ਹੈਗੇ ਆ। 6 ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਵੀ ਜਿਹੜੇ ਮੈਕਸੀਕਨ ਡਿਸੈਂਟ ਦੇ ਆ, ਵੀ ਸਾਡੇ ਨਾਲ ਜਿਹੜਾ ਟਰੰਪ ਆਰਗੇਨਾਈਜੇਸ਼ਨ ਦੇ ਸਿਕਿਉਰਿਟੀ ਸਟਾਫ ਆ ਉਹਨਾਂ ਦੇ ਦੁਆਰਾ ਜਿਹੜਾ ਉਹ ਧੱਕਾ ਕੀਤਾ ਗਿਆ, ਅਟੈਕ ਜਿਹੜਾ ਉਹ ਕੀਤਾ ਗਿਆ ਸੀਗਾ 3 ਸਤੰਬਰ 2015 ਦੇ ਵਿੱਚ। ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣਾਂ ਨੇ ਆਪਣੇ, ਕਿਉਂਕਿ ਇਲੈਕਸ਼ਨ ਈਅਰ ਸੀਗਾ, ਉਸ ਤੋਂ ਅਗਲੇ ਸਾਲ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਹੋਈਆਂ ਸੀਗੀਆਂ, ਤੇ ਟਰੰਪ ਹੁਣੀ ਜਿਹੜੇ ਉਹ ਰਨ ਕਰ ਰਹੇ ਸੀ ਐਜ਼ ਏ ਕੈਂਡੀਡੇਟ, ਤੇ ਉਦੋਂ ਉਹਨਾਂ ਨੇ ਮੈਕਸੀਕਨਸ ਦੇ ਖਿਲਾਫ ਕਾਫੀ ਜਿਹੜੇ ਆ ਉਹ ਬਿਆਨ ਜਿਹੜੇ ਉਹ ਦਿੱਤੇ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਲੋਕ ਉੱਥੇ ਪ੍ਰੋਟੈਸਟ ਜਿਹੜੇ ਉਹ ਕਰਨ ਗਏ ਸੀ, ਜਿੱਥੇ ਕਹਿੰਦੇ ਵੀ ਸਾਡੇ ਨਾਲ ਕੁੱਟਮਾਰ ਹੋਈ। ਜੀ, ਅਗਲੀ ਖਬਰ ਜਿਹੜੀ ਆ ਕਹਿੰਦੇ ਪਈ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਆ ਪੀਟ ਵਰਟੀਜੀਅਸ, ਉਹਨਾਂ ਨੇ ਕਲੇਮ ਕੀਤਾ ਸੀ ਵੀ ਜਿਹੜਾ ਸਪਲਾਈ US ਦੀ ਸਪਲਾਈ ਆ ਚਾਈਨਾ ਤੋਂ, ਜਾਂ ਸਪਲਾਈ ਚੇਨ ਆ
ਉਹ ਉਹਦੇ ਘਟਣ ਦਾ ਜਿਹੜਾ ਉਹਦੇ ਡਿਲੇ ਹੋਣ ਦਾ ਕਾਰਨ ਇਹ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਬਹੁਤ ਹੀ ਵਧੀਆ ਜਿਹੜਾ ਗਾਈਡ ਕੀਤਾ ਕੰਟਰੀ ਨੂੰ ਰਿਸੈਸ਼ਨ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ। ਸੋ ਇਸ ਬਿਆਨ ਨੂੰ ਲੈ ਕੇ ਉਹਨਾਂ ਦਾ ਜਿਹੜਾ ਕਾਫੀ ਵਿਰੋਧ ਹੋ ਰਿਹਾ ਹੈਗਾ। ਕਹਿੰਦੇ ਭਈ ਡਿਸਪਾਈਟ ਵਾਈਟ ਹਾਊਸ ਦਾ ਚੀਫ ਆਫ ਸਟਾਫ ਰੌਨ ਕਲੇਨ ਨੇ ਵੀ ਇਹ ਜਿਹੜਾ ਮੈਸੇਜ ਆ ਉਹ ਐਂਡੋਰਸ ਕੀਤਾ ਆ। ਉਹ ਤੇ ਵਰਟੀਜੀਅਸ ਕਹਿੰਦੇ ਆ ਵੀ ਡਿਮਾਂਡ ਬਹੁਤ ਜ਼ਿਆਦਾ ਆ ਕਿਉਂਕਿ ਲੋਕਾਂ ਦੀ ਇਨਕਮ ਵੱਧ ਗਈ ਹੈਗੀ ਆ ਤੇ ਪ੍ਰੈਜ਼ੀਡੈਂਟ ਨੇ ਸਕਸੈਸਫੁਲੀ ਗਾਈਡ ਕੀਤਾ ਇਕਨੋਮੀ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬਹੁਤ ਹੀ ਟੈਰੀਫਾਈਂਗ ਰਿਸੈਸ਼ਨ ਤੋਂ ਬਾਹਰ ਨਿਕਲਣ ਦੇ ਵਿੱਚ। ਸੋ ਇਹ ਹੁਣ ਕਈ ਪਾਸਿਓਂ ਜਿਹੜਾ ਹੈ ਉਹਨਾਂ ਦਾ ਇਸ ਬਿਆਨ ਦੇ ਉੱਤੇ ਵਿਰੋਧ ਵੀ ਹੋ ਰਿਹਾ ਹੈਗਾ। ਜੀ, ਸੈਨੇਟਰ ਬਿਲ ਕੈਸਿਡੀ ਜਿਹੜੇ ਆ ਉਹਨਾਂ ਨੇ ਇਹ ਇੱਕ ਇੰਟਰਵਿਊ ਦੇ ਦੌਰਾਨ ਗੱਲਬਾਤ ਕੀਤੀ ਆ। ਉਹਨਾਂ ਨੇ ਇਹ ਮੰਗ ਕੀਤੀ ਆ ਵੀ ਜਿਹੜੇ ਬੁੱਢੇ ਹੋ ਰਹੇ ਲੀਡਰਸ ਆ ਉਹਨਾਂ ਦਾ ਸੈਨਿਲਿਟੀ ਟੈਸਟ ਜਿਹੜਾ ਆ ਉਹ ਕੀਤਾ ਜਾਵੇ। ਸੋ ਸੈਨਿਲਿਟੀ ਟੈਸਟ ਬੇਸਿਕਲੀ ਇਹ ਹੁੰਦਾ ਆ ਵੀ ਇਹ ਚੈੱਕ ਕਰਨ ਦੇ ਲਈ ਵੀ ਜਿਹੜਾ ਵੀ ਲੀਡਰ ਹੈਗਾ ਆ ਵੀ ਉਹ ਫੋਕਸ ਕਰ ਸਕਦਾ ਆ, ਯਾਦ ਰੱਖ ਲੈਂਦਾ ਆ। ਸੋ ਇੱਦਾਂ ਦੇ ਜਿਹੜੇ ਟੈਸਟ ਇਸ ਦੇ ਵਿੱਚ ਕੀਤੇ ਜਾਂਦੇ ਆ। ਖੁਦ ਇਹਨਾਂ ਦੀ 64 ਸਾਲ ਉਮਰ ਜਿਹੜੀ ਹੈਗੀ ਆ। ਇਹਨਾਂ ਨੇ ਇਸ ਮੌਕੇ ਇਹ ਸਵਾਲ ਜਿਹੜਾ ਇਹ ਟੈਸਟ ਦੀ ਮੰਗ ਕੀਤੀ ਆ। ਜਦੋਂ ਆਪਾਂ ਦੇਖਦੇ ਹਾਂ ਵੀ ਸਭ ਤੋਂ ਵੱਡੀ ਉਮਰ ਦੇ ਆਪਣੇ ਕੋਲ ਰਾਸ਼ਟਰਪਤੀ ਆ ਪ੍ਰੈਜ਼ੀਡੈਂਟ ਬਾਈਡਨ, ਜਿਹੜੀ ਸਪੀਕਰ ਹੈਗੀ ਆ ਹਾਊਸ ਦੀ ਪੈਲੋਸੀ ਉਹ 81 ਸਾਲ, ਚੱਕ ਸ਼ੂਮਰ ਜਿਹੜੇ ਮੈਜੋਰਟੀ ਸੈਨੇਟ ਦੇ ਲੀਡਰ ਉਹ 70 ਸਾਲ, ਮਾਈਨੋਰਟੀ ਸੈਨੇਟਰ ਦੇ ਜਿਹੜੇ ਲੀਡਰ ਮਿਚ ਮਕੋਨਲ ਉਹਨਾਂ ਦੀ 79 ਸਾਲ, ਹੋਰ ਇੱਕ 90 ਸਾਲਾਂ ਦਾ ਇੱਕ ਸੈਨੇਟਰ ਆ ਉਹ ਮੁੜ ਦੁਬਾਰਾ ਜਿਹੜਾ ਇਲੈਕਸ਼ਨ ਲੜ ਰਿਹਾ। ਸਾਡੇ ਇੱਥੇ ਡਾਇਨ ਫਾਈਨਸਟਾਈਨ ਆ ਉਹ 90 ਦੇ ਇਰਦ ਗਿਰਦ ਜਿਹੜੀ ਉਹ ਹੈਗੀ ਆ। ਸੋ ਸਵਾਲ ਇਹ ਕਿਤੇ ਨਾ ਕਿਤੇ ਜਿਹੜਾ ਉਹ ਜਿਹੜਾ ਉਹ ਲੱਗਦਾ ਹੈਗਾ ਆ। ਕਹਿੰਦੇ ਆ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਕਿਹਾ ਜਿਹੜੇ ਸੈਨੇਟਰ ਕੈਸਿਡੀ ਨੇ ਵੀ ਇਹ ਸਾਡੀ ਰਿਸਪੋਂਸਿਬਿਲਿਟੀ ਲੋਕਾਂ ਦੇ ਲਈ ਹੈਗੀ ਆ। ਇਟਸ ਨਾਟ ਅਬਾਊਟ ਮੀ, ਇਟਸ ਅਬਾਊਟ ਮਾਈ ਐਬਿਲਿਟੀ ਟੂ ਸਰਵ ਦਾ ਪੀਪਲ, ਵੀ ਅਸੀਂ ਉਹਨਾਂ ਦੇ ਲਈ ਜਿਹੜਾ ਆ ਉਹ ਕਰ ਸਕਦੇ ਹਾਂ। ਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਕੀ ਜਿਹੜੇ ਉਹ ਤੁਸੀਂ ਵੀ ਇਸ ਨੂੰ ਟੈਸਟ ਦੇਣ ਨੂੰ ਰਾਜੀ ਹੋਵੋਗੇ, ਕਹਿੰਦਾ ਵੀ ਬਿਲਕੁਲ ਅਫਕੋਰਸ। ਤੇ ਇਹ ਖੁਦ ਇੱਕ ਗੈਸਟ੍ਰੋਨੋਲੋਜਿਸਟ ਹੈਗੇ ਨੇ। ਇਹਨਾਂ ਨੇ ਇੱਕ ਇੰਟਰਵਿਊ ਜਿਹੜੀ ਉਹ ਕੀਤੀ। ਉਹਨਾਂ ਨੇ ਇਸ ਦੌਰਾਨ ਕਿਹਾ ਵੀ 80s ਦੇ ਵਿੱਚ ਰੈਪਿਡ ਡਿਕਲਾਈਨ ਬ੍ਰੇਨ ਦਾ ਬੇਸਿਕਲੀ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ ਆ। ਸੋ ਵੱਡੀ ਉਮਰ ਦੇ ਲੀਡਰਸ ਦੇ ਲਈ ਇਹ ਟੈਸਟ ਦੀ ਮੰਗ ਕੀਤੀ। ਆਈ ਥਿੰਕ ਐਵਰੀ ਅਮਰੀਕਨ ਸ਼ੁੱਡ ਗੋ ਫਾਰ ਇਟ, ਵੀ ਦੇਖਣਾ ਚਾਹੀਦਾ ਵੀ ਇਹ ਬੁੜਿਆਂ ਨੂੰ ਥੋੜਾ ਜਿਹਾ ਸਾਈਡ ਤੇ ਜਿਹੜਾ ਉਹ ਰੱਖਣਾ ਚਾਹੀਦਾ ਆ, ਵੀ ਨੌਜਵਾਨਾਂ ਨੂੰ ਜਿਹੜਾ ਉਹ ਨਾਲ ਦੇ ਨਾਲ ਮੌਕਾ ਵੀ ਮਿਲੇ। ਐਕਸਪੀਰੀਅੰਸ ਦੇ ਵਿੱਚ ਐਡਵਾਈਜ਼ਰੀ ਕਮੇਟੀ ਦੇ ਵਿੱਚ ਜਿੱਦਾਂ ਮੋਦੀ ਨੇ ਰੱਖਿਆ ਆ ਉਹਨਾਂ ਨੂੰ, ਅਡਵਾਨੀ ਵਰਗਿਆਂ ਨੂੰ ਏਦਾਂ ਹੀ ਇਹ ਵੀ ਰੱਖ ਲੈਣ। ਜੀ, ਅਗਲੀ ਖਬਰ ਸ਼ਿਕਾਗੋ ਤੋਂ ਆ ਰਹੀ ਹੈ, ਜਿੱਥੇ ਕਿ ਸ਼ਿਕਾਗੋ ਦੀ ਮੇਅਰ ਲਾਈਟਫੁੱਟ ਜਿਹੜੀ ਆ, ਲੋਰੀ ਲਾਈਟਫੁੱਟ, ਉਹਦੇ ਵਿੱਚ ਤੇ ਸ਼ਿਕਾਗੋ ਦੀ ਪੁਲਿਸ ਆਫਿਸਰਸ ਦੀ ਜਿਹੜੀ ਯੂਨੀਅਨ ਆ ਉਹਨਾਂ ਦੇ ਹੈੱਡ ਦੇ ਵਿੱਚ ਜਿਹੜੀ ਸ਼ਬਦੀ ਜੰਗ ਪਿਛਲੇ ਦਿਨਾਂ ਤੋਂ ਕਾਫੀ ਚੱਲ ਰਹੀ ਹੈਗੀ ਆ। ਅੱਜ ਸ਼ਿਕਾਗੋ ਦੀ ਮੇਅਰ ਲੋਰੀ ਲਾਈਟਫੁੱਟ ਨੇ ਇਹ ਅਨਾਉਂਸ ਕੀਤਾ ਆ ਵੀ ਜਿੰਨੇ ਵੀ ਸਿਟੀ ਦੇ EMPLOYEE ਆ ਇਨਕਲੂਡਿੰਗ ਪੁਲਿਸ ਆਫਿਸਰਸ ਉਹ ਸਾਰਿਆਂ ਨੂੰ ਵੈਕਸੀਨੇਟ ਹੋਣਾ ਪਊਗਾ। ਅਕਤੂਬਰ 15 ਤੋਂ ਪਹਿਲਾਂ ਉਹਨਾਂ ਨੇ ਹੋਣਾ ਸੀ, ਕਿਉਂਕਿ ਪਹਿਲਾਂ ਅਨਾਉਂਸ ਕੀਤਾ ਗਿਆ ਸੀ। ਪਰ ਬਹੁਤ ਸਾਰੇ ਪੁਲਿਸ ਵਾਲੇ ਹੋਏ ਨਹੀਂ। ਈਵਨ ਪੁਲਿਸ ਯੂਨੀਅਨ ਦੇ ਹੈੱਡ ਨੇ ਤਾਂ ਇਹ ਕਿਹਾ ਸੀ ਵੀ ਸਾਨੂੰ ਕੋਈ ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੇ ਹੁਣ ਕਹਿੰਦੇ ਵੀ ਹੋ ਸਕਦਾ ਆ ਵੀ ਉਹਨਾਂ ਨੂੰ ਫਾਇਰ ਕੀਤਾ ਜਾਵੇ, ਜਿਹੜੇ ਸਿਟੀ ਦੇ EMPLOYEE ਆ ਜਾਂ ਪੁਲਿਸ ਆਫਿਸਰਸ ਜਿਹੜੇ ਇੱਥੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਹੈਗਾ। ਜੀ, ਕਹਿੰਦੇ ਵੀ 12,770 ਜਿਹੜੇ ਸਿਟੀ ਦੇ ਪੁਲਿਸ ਆਫਿਸਰ ਆ ਉਹਨਾਂ ਵਿੱਚੋਂ ਤਕਰੀਬਨ 35%, ਤਕਰੀਬਨ 4,500 ਪੁਲਿਸ ਆਫਿਸਰ ਆ ਉਹਨਾਂ ਨੇ ਆਪਣਾ ਵੈਕਸੀਨੇਸ਼ਨ ਸਟੇਟਸ ਆ ਅਕਤੂਬਰ 15 ਦੀ ਜਿਹੜੀ ਇਹਨਾਂ ਨੇ ਡੈਡਲਾਈਨ ਰੱਖੀ ਸੀ, ਮੈਂਡੇਟ ਕੀਤੀ ਸੀ ਸਿਟੀ ਦੁਆਰਾ, ਉਸ ਦੇ ਵਿੱਚ ਜਿਹੜਾ ਉਹਨਾਂ ਨੇ ਨਹੀਂ ਕੀਤਾ ਹੈਗਾ। ਦੇਖੋ ਯੂਨੀਅਨ ਦਾ ਕਹਿ ਰਿਹਾ ਹੈਗਾ ਆ, ਪਰ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਇਹ ਐਲਾਨ ਜਿਹੜਾ ਉਹ ਕੀਤਾ ਗਿਆ ਹੈਗਾ ਵੀ ਜਿਹੜੀ ਟਰਮੀਨੇਸ਼ਨਸ ਆ, ਯਾਨੀ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਵੀ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਇਸ ਟਾਈਮ ਹਰ ਇੱਕ ਪਾਸੇ ਬਹੁਤ ਵੱਡੀ ਜਿਹੜਾ ਝੰਜਟ ਆ ਉਹ ਬਣਿਆ ਪਿਆ ਆ ਜਿਹੜੇ ਵੈਕਸੀਨ ਮੈਂਡੇਟਸ ਆ ਉਹਨਾਂ ਨੂੰ ਲੈ ਕੇ। ਵੈਕਸੀਨ ਦੀ ਹੋਈ ਜੇ ਆਪਾਂ ਹਰਜੋਤ ਸਿੰਘ ਜੀ ਇੱਕ ਗੱਲ ਕਰਦੇ ਜਾਈਏ ਤਾਂ ਨੈਸ਼ਨਲ ਹਾਕੀ ਲੀਗ ਦੇ ਵਿੱਚ ਸੈਨ ਹੋਜ਼ੇ ਸ਼ਾਰਕਸ ਦਾ ਇੱਕ ਜਿਹੜਾ ਖਿਡਾਰੀ ਹੈਗਾ ਆ ਇਵੈਂਡਰ ਕੇਨ, ਉਸਨੂੰ 21 ਗੇਮਾਂ ਦੇ ਲਈ ਜਿਹੜਾ ਆ ਉਹ ਬੈਨ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ ਆ। ਉਹਨੇ ਫੇਕ ਕੋਵਿਡ-19 ਦਾ ਵੈਕਸੀਨੇਸ਼ਨ ਕਾਰਡ ਜਿਹੜਾ ਉਹ ਸਬਮਿਟ ਕਹਿੰਦੇ ਉਹ ਕੀਤਾ ਸੀਗਾ। ਸੋ ਇਹ ਜਿਹੜੀ ਹੁਣ ਚੀਜ਼ ਸਾਹਮਣੇ ਆਈ, ਇਹਨਾਂ ਨੂੰ ਜਦ ਪਤਾ ਲੱਗਾ ਤਾਂ 21 ਗੇਮਾਂ ਦੀ ਸਸਪੈਂਸ਼ਨ ਉਸ ਸਿਰ ਮੜ ਦਿੱਤੀ ਆ। ਜੀ,
ਅਗਲੀ ਖਬਰ ਬੇ ਏਰੀਆ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਹੁਣ ਸਟੋਰਮ ਆ ਰਿਹਾ ਇਸ ਵੀਕਐਂਡ ਦੇ ਦੌਰਾਨ। ਸਪੈਸ਼ਲੀ ਵੀਕਐਂਡ ਵਾਲੇ ਜਿਹੜੇ ਦਿਨ ਦਿਨ ਹੋਣੇ ਹੈਗੇ ਆ। ਪਿਛਲੇ ਸੰਡੇ ਵੀ ਕਾਫੀ ਜ਼ਿਆਦਾ ਮੀਂਹ ਆ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਪਿਆ ਹੈਗਾ ਆ। ਨੈਸ਼ਨਲ ਵੈਦਰ ਸਰਵਿਸ ਐਕਸਪੈਕਟ ਕਰ ਰਿਹਾ ਵੀ ਇਸ ਹਫਤੇ ਦੇ ਦੌਰਾਨ ਵੀ ਜਿਹੜਾ ਨਾਰਥ ਵੇ ਦੇ ਵਿੱਚ 2 ਇੰਚ ਤੱਕ ਜਿਹੜਾ ਸੈਨ ਫਰਾਂਸਿਸਕੋ ਈਸਟ ਵੇ ਇਸ ਏਰੀਏ ਦੇ ਵਿੱਚ ਮੀਂਹ ਪੈ ਸਕਦਾ ਹੈਗਾ ਆ। ਕਹਿੰਦੇ ਸਟੋਰਮ ਡੋਰ ਆਫੀਸ਼ੀਅਲੀ ਓਪਨ ਹੈਗਾ ਆ। ਜੀ। ਸਪਲਾਈ ਚੇਨ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ, ਕਹਿੰਦੇ ਵੀ ਇਕੱਲਾ ਅਮਰੀਕਾ ਦੇ ਵਿੱਚ ਨਹੀਂ, ਪੂਰੇ ਜਿਹੜਾ ਆਲਮੀ ਪੱਧਰ ਦੇ ਉੱਤੇ ਵਿਸ਼ਵ ਦੇ ਵਿੱਚ ਜਿਹੜੀ ਗਲੋਬਲ ਗਰੋਥ ਆ ਇਸ ਸਪਲਾਈ ਚੇਨ ਦੇ ਕਰਕੇ ਆਈ ਜਿਹੜੀ ਦਿੱਕਤਾਂ ਦੇ ਕਰਕੇ ਉਹਦੇ ਕਰਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈਗੀ ਆ। ਕੋਵਿਡ-19 ਦੀ ਪੈਨੇਡੈਮਿਕ ਤੋਂ ਹੁਣ ਜਿਉਂ-ਜਿਉਂ ਜਿਹੜਾ ਕਹਿੰਦੇ ਵੀ ਉੱਭਰ ਰਹੇ ਆ, ਤਾਂ ਇਹ ਸਪਲਾਈ ਚੇਨ ਦੀ ਇੱਕ ਵੱਡੀ ਪ੍ਰੋਬਲਮ ਸਾਹਮਣੇ ਜਿਹੜੀ ਉਹ ਆ ਰਹੀ ਹੈ। ਕਹਿੰਦੇ ਗਲੋਬਲ ਇਕੋਨਮੀ ਨੂੰ ਇਹ ਠੰਡਿਆ ਇੱਕ ਹਿਸਾਬ ਦੇ ਨਾਲ ਕਰ ਰਹੀ ਆ। ਚੀਨ ਨੇ ਵੀ ਆਪਣੀ ਜਿਹੜੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਜਿਹੜੀ ਇਕੋਨਮੀ ਆ, ਉਹਨਾਂ ਨੇ ਇਹ ਆંકੜੇ ਜਿਹੜੇ ਜਾਰੀ ਹੋਏ ਆ ਵੀ ਉਹਨਾਂ ਦੀ ਵੀ ਗਰੋਥ ਜਿੰਨੀ ਉਹਨਾਂ ਨੇ ਅਨੁਮਾਨਤ ਰੱਖੀ ਸੀਗੀ, ਉਸ ਨਾਲੋਂ ਕਾਫੀ ਘੱਟ ਜਿਹੜੀ ਉਹ ਹੋਈ ਆ ਤੇ ਦੁਨੀਆ ਭਰ ਦੇ ਵਿੱਚ ਇਸ ਦਾ ਅਸਰ ਪੈ ਰਿਹਾ ਆ। ਅਮਰੀਕਾ ਦੇ ਜਿਹੜੇ ਵੈਸਟ ਦੇ 2 ਵੱਡੇ ਸਭ ਤੋਂ ਵੱਡੇ ਜਿਹੜੇ ਬੰਦਰਗਾਹਾਂ ਨੇ, ਲੌਂਗ ਬੀਚ ਤੇ LA ਦੀ, ਲਾਸ ਐਂਜਲਿਸ ਦੀ, ਉੱਥੇ 11 ਤੋਂ 12 ਦਿਨ ਇੱਕ ਸ਼ਿਪ ਨੂੰ ਵੇਟ ਕਰਨਾ ਪੈ ਰਿਹਾ ਆ ਵੀ ਉਹਨਾਂ ਦੇ ਕੰਟੇਨਰ ਜਿਹੜੇ ਉਹਨਾਂ ਤੋਂ ਲਾਹ ਕੇ ਬੰਦਰਗਾਹ ਤੇ ਰੱਖੇ ਜਾਣ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਦਿਨ ਲੱਗਦੇ ਨੇ ਵੀ ਉਹ ਕੰਟੇਨਰਾਂ ਨੂੰ ਟਰੱਕ ਦੇ ਉੱਤੇ ਜਿਹੜੇ ਚੜ੍ਹ ਕੇ ਆਪੋ ਆਪਣੀਆਂ ਡੈਸਟੀਨੇਸ਼ਨਾਂ ਤੇ ਪਹੁੰਚਣ ਦੇ ਲਈ। ਹੈਲੋਵੀਨ ਜਿਹੜੀ ਉਹ ਆ ਰਹੀ ਆ ਇਸ ਮਹੀਨੇ ਦੇ ਅਖੀਰ 'ਚ, ਫਿਰ ਥੈਂਕਸਗਿਵਿੰਗ ਤੇ ਫਿਰ ਕ੍ਰਿਸਮਸ। ਸਭ ਨੂੰ ਪਤਾ ਵੀ ਛੁੱਟੀਆਂ ਦਾ ਮਾਹੌਲ ਜਿਹੜਾ ਉਹ ਬਣਨ ਵਾਲਾ ਆ। ਲੋਕ ਇਸ ਮੌਕੇ ਕਾਫੀ ਜ਼ਿਆਦਾ ਖਰੀਦੋ ਫਰੋਖਤ ਜਿਹੜੀ ਉਹ ਕਰਦੇ ਆ, ਪਰ ਸਟੋਰਾਂ ਨੂੰ ਚਿੰਤਾ ਇਹ ਜਿਹੜੀ ਬਣੀ ਪਈ ਹੈਗੀ ਆ ਵੀ ਸਾਡੀਆਂ ਸ਼ੈਲਫਾਂ ਜਿਹੜੀਆਂ ਉਹ ਸਟਾਕ ਨਹੀਂ ਹਨ। ਕਈ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਨੇ ਪਹਿਲਾਂ ਹੀ ਮਹਿੰਗੇ ਭਾਅ ਦੇ ਉੱਤੇ ਜਿਹੜੇ ਸ਼ਿਪਿੰਗ ਕੰਟੇਨਰਸ ਆ, ਉਹ ਰਾਊਟਸ ਆ, ਉਹ ਲੈਣੇ ਸ਼ੁਰੂ ਕਰ ਦਿੱਤੇ ਆ। ਪਹਿਲਾਂ ਹੀ ਜਿਹੜੀਆਂ ਉਹ ਕਰ ਲਈਆਂ ਵੀ ਐਟਲੀਸਟ ਉਹਨਾਂ ਦੇ ਕੰਟੇਨਰ ਸਮੇਂ ਸਿਰ ਜਿਹੜੇ ਉਹ ਪਹੁੰਚ ਸਕਣ। ਪਰ ਇਕੱਲਾ ਅਮਰੀਕਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕਾਂ 'ਚ ਇਸ ਸਪਲਾਈ ਚੇਨ ਦੀ ਝੰਜਟ ਆ ਉਸਨੇ ਨੱਕ 'ਚ ਦਮ ਕੀਤਾ ਹੋਇਆ ਆ। ਜੀ। USA ਦੀ ਸਟੇਟ ਡਿਪਾਰਟਮੈਂਟ ਦੇ ਜਿਹੜੇ ਇੰਸਪੈਕਟਰ ਜਨਰਲ ਆ, ਉਹ ਡਿਆਨਾ ਸ਼ਾਹ, ਅੱਜ ਉਹਨਾਂ ਨੇ ਹਾਊਸ ਜੁਡੀਸ਼ਰੀ ਕਮੇਟੀ ਦੇ ਹੀਅਰਿੰਗ ਦੇ ਸਾਹਮਣੇ ਅੱਜ ਦੱਸਿਆ ਆ ਵੀ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਡਿਪਲੋਮੈਟਿਕ ਆਪਰੇਸ਼ਨ ਸੀਗੇ ਅਫਗਾਨਿਸਤਾਨ ਦੇ ਉੱਤੇ, ਉਹਨਾਂ ਨੂੰ ਪੂਰੀ ਤਰ੍ਹਾਂ ਇਨਵੈਸਟੀਗੇਟ ਕਰਨ ਜਾ ਰਹੇ ਆ। ਸਟੇਟ ਡਿਪਾਰਟਮੈਂਟ ਤੇ ਕਾਂਗਰੈਸ਼ਨਲ ਆਫੀਸ਼ੀਅਲ ਦੇ ਵੱਲੋਂ ਇਹ ਡਾਕੂਮੈਂਟ ਨੂੰ ਦੇਖਿਆ ਗਿਆ। ਉਹ ਕਹਿੰਦੇ ਵੀ ਇਹ ਜਿਹੜਾ ਇੰਟਰਨਲ ਵਾਚ ਡੌਗ ਹੈਗਾ ਆ, ਇਹ ਫੋਕਸ ਕਰੂਗਾ ਸਟੇਟ ਡਿਪਾਰਟਮੈਂਟ ਦਾ ਸਪੈਸ਼ਲ ਇਮੀਗ੍ਰੈਂਟ ਵੀਜ਼ਾ, ਜਿਹੜਾ ਅਫਗਾਨਿਸਤਾਨ ਦੇ ਰਿਫਿਊਜੀ ਜਿਹੜੇ ਇੱਥੇ ਆਏ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਪ੍ਰੋਸੈਸ ਕੀਤਾ ਗਿਆ, ਇਸੇ ਤਰ੍ਹਾਂ ਉਹਨਾਂ ਦੀ ਸੈਟਲਮੈਂਟ, ਜਿਹੜੇ ਰਿਫਿਊਜੀ ਇੱਥੇ ਆਏ ਹੈਗੇ ਆ, ਤੇ ਐਮਰਜੈਂਸੀ ਇਵੈਕੂਏਸ਼ਨ ਕਿਸ ਤਰ੍ਹਾਂ ਜਿਹੜੀਆਂ ਉਹ US ਦੀ ਜਿਹੜੀ ਅੰਬੈਸੀ ਆ ਕਾਬਲ ਦੇ ਵਿੱਚ, ਉਹਨਾਂ ਨੂੰ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਕਿ ਨਹੀਂ। ਸੋ ਇਹ ਪੂਰੀ ਦੀ ਪੂਰੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਊਗੀ। ਜੀ। ਰਾਸ਼ਟਰਪਤੀ ਬਾਈਡਨ ਦੀ ਕੈਬਨਿਟ ਅਜੇ ਪੂਰੀ ਤਰ੍ਹਾਂ ਤਿਆਰ ਜਿਹੜੀ ਉਹ ਨਹੀਂ ਹੋ ਰਹੀ। ਉਹਨਾਂ ਦੇ ਦੁਆਰਾ ਜਿਹੜੇ ਵੱਖ-ਵੱਖ ਅੰਬੈਸਡਰਸ ਵੱਖ-ਵੱਖ ਮੁਲਕਾਂ ਦੇ ਲਈ ਜਿਹੜੇ ਸਬਮਿਟ ਕੀਤੇ ਜਾ ਰਹੇ ਆ, ਪੇਸ਼ਕਸ਼ ਜਿਨ੍ਹਾਂ ਦੀ ਕੀਤੀ ਜਾ ਰਹੀ ਆ, ਉਹਨਾਂ ਨੂੰ ਕਨਫਰਮ ਹੀ ਜਿਹੜਾ ਆ ਉਹ ਹੋਣ ਦਾ ਮੌਕਾ ਨਹੀਂ ਮਿਲ ਰਿਹਾ ਹੈਗਾ। ਇਸ ਮੌਕੇ ਜੇ ਪਿਛਲੇ ਰਾਸ਼ਟਰਪਤੀਆਂ ਦੇ ਹਿਸਾਬ ਦੇ ਨਾਲ ਜੇ ਦੇਖਦੇ ਜਾਈਏ, ਇਹਨਾਂ ਤੋਂ ਪਿਛਲੇ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਉਦੋਂ ਵੀ ਘੱਟ ਸੀਗੇ ਤੇ ਉਹਨਾਂ ਦੇ ਦੌਰਾਨ ਸਿਰਫ 24 ਜਾਣਿਆਂ ਨੂੰ ਜਿਹੜਾ ਉਹ ਕਨਫਰਮ ਕੀਤਾ ਗਿਆ ਸੀ। ਜੇ ਅੱਜ ਦੀ 18 ਤਰੀਕ ਅਕਤੂਬਰ ਦੀ ਉਹਨਾਂ ਦੇ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਲੈ ਕੇ ਪਹਿਲੇ ਸਾਲ ਦੇ ਵਿੱਚ ਜਿਹੜਾ ਉਹ ਦੇਖਿਆ ਜਾਵੇ, ਰਾਸ਼ਟਰਪਤੀ ਜਿਹੜੇ ਓਬਾਮਾ ਆ ਉਹਨਾਂ ਦੇ ਕਾਰਜਕਾਲ ਦੇ ਵਿੱਚ 59 ਤੇ ਜਾਰਜ ਬੁਸ਼ ਉਹਨਾਂ ਦੇ ਕਾਰਜਕਾਲ 'ਚ 73 ਤੇ ਰਾਸ਼ਟਰਪਤੀ ਬਾਈਡਨ ਦੇ ਅੰਬੈਸਡਰ ਜਿਹੜੇ ਉਹ ਸਿਰਫ 9 ਜਿਹੜੇ ਉਹ ਹਾਲ ਦੀ ਘੜੀ ਪੱਕੇ ਕੀਤੇ ਗਏ ਆ। ਸੋ ਇਸ ਕਰਕੇ ਕਾਫੀ ਜਿਹੜੀ ਕਹਿੰਦੇ ਆ ਵੀ ਉਹਨਾਂ ਨੂੰ ਦਿੱਕਤ ਜਿਹੜੀ ਉਹ ਸਾਹਮਣੇ ਆ ਰਹੀ ਹੈਗੀ ਆ। ਇਹਨਾਂ ਦੇ ਵਿੱਚ ਕਹਿੰਦੇ 2 ਸੈਨੇਟਰ ਆ ਉਹ ਸਭ ਤੋਂ ਵੱਡਾ ਅੜਿੱਕਾ ਜਿਹੜਾ ਉਹ ਡਾ ਰਹੇ ਨੇ। ਟੈਡ ਕਰੂਜ਼ ਜਿਹੜੇ ਰਿਪਬਲਿਕਨ ਟੈਕਸਸ ਤੋਂ ਆ, ਤੇ ਜੋਸ਼ ਹੌਲੀ ਜਿਹੜੇ ਆ ਮੋਂਟੈਨਾ ਤੋਂ ਜਿਹੜੇ ਹੈਗੇ ਨੇ ਰਿਪਬਲਿਕਨ, ਉਹ ਜਾਣਬੁੱਝ ਕੇ ਕਹਿੰਦੇ ਆ ਵੀ ਇਸ ਪ੍ਰੋਸੈਸ ਨੂੰ ਸਲੋ ਕਰ ਰਹੇ ਆ, ਬਾਰ-ਬਾਰ ਇਹਨਾਂ ਦੇ ਅੰਬੈਸਡਰਸ ਦੇ ਉੱਤੇ ਜਿਹੜੇ ਆ ਓਬਜੈਕਟ ਕਰਕੇ। ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਤੋਂ ਆ ਰਹੀ ਆ। ਯੂਬਾ ਸਿਟੀ ਏਰੀਏ ਦੇ ਵਿੱਚ ਕਹਿੰਦੇ ਭਈ ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਭਈ ਯੂਬਾ ਸਿਟੀ ਦੇ ਵਿੱਚ ਬੋਗ ਰੋਡ ਤੇ ਬਿਗ ਓਕਸ ਕੋਰਟ, ਉੱਥੇ ਇੱਕ
ਕੱਲ੍ਹ ਸ਼ਾਮੀ ਜਿਹੜੀ ਆ 8 ਵਜੇ ਦੇ ਕਰੀਬ ਸ਼ੂਟਿੰਗ ਹੋਈ, ਜਿਹਦੇ ਵਿੱਚ 34 ਸਾਲਾਂ ਦਾ ਹਿਸਪੈਨਿਕ ਜਿਹੜਾ ਮੈਨ ਸੀਗਾ, ਜਿਹਨੂੰ ਗਨ ਸ਼ਾਟ ਵੂੰਡਸ ਹੋਏ ਆ, ਗਨ ਸ਼ਾਟ ਦੇ ਨਾਲ ਜ਼ਖਮ ਹੋਏ ਆ, ਉਹ ਉੱਥੇ ਉਹਦੀ ਜਿਹੜੀ ਬੋਡੀ ਆ ਉਹ ਪਾਈ ਗਈ ਹੈਗੀ ਆ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਤੇ ਇੱਕ ਦੱਸ ਜੇ ਕਿੰਗਸਬਰਗ ਦੇ ਵਿੱਚ ਇੱਕ ਦਿਨਾਂ ਜਿਹੜਾ ਜੌਬ ਫੇਅਰ ਉਹ ਲੱਗਣ ਜਾ ਰਿਹਾ। ਸਨਵੇਡ ਜਿਹੜੀ ਕੰਪਨੀ ਆ, ਉਹ ਉੱਥੇ ਕਈ ਪੋਜੀਸ਼ਨਸ ਆ ਉਹਨਾਂ ਨੇ ਫਿਲ ਜਿਹੜੀਆਂ ਉਹ ਕਰਨੀਆਂ ਹੈਗੀਆਂ। 19 ਅਕਤੂਬਰ ਕੱਲ੍ਹ ਨੂੰ ਹੀ ਜਿਹੜਾ ਇਹ ਹੋਣਾ ਹੈ, ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ, 13525 ਸਾਊਥ ਬੈਥਲ ਐਵਨਿਊ ਕਿੰਗਸਬਰਗ ਦੇ ਵਿੱਚ। ਜੇ ਕੋਈ ਜੌਬ ਦੀ ਭਾਲ ਦੇ ਵਿੱਚ ਹੈਗਾ ਆ, ਸੋ ਕਾਫੀ ਥਾਵਾਂ ਤੇ ਹੁਣ ਤਾਂ ਥਾਂ-ਥਾਂ ਦੇ ਉੱਤੇ ਜਿਹੜੀ ਆ ਚੱਲ ਰਹੀ ਆ ਹਾਇਰਿੰਗ, ਜਿਹੜੀ ਉਹ ਚੱਲ ਰਹੀ ਹੈਗੀ ਆ। ਔਨ ਸਾਈਟ ਹੀ ਕਹਿੰਦੇ ਇੰਟਰਵਿਊ ਹੋਊਗੀ। ਬਾਕੀ ਤੁਸੀਂ ਗੇੜੇ ਮਾਰੋ, ਆਲੇ-ਦੁਆਲੇ ਦੇਖੋ, ਤੁਹਾਨੂੰ ਹਰ ਇੱਕ ਥਾਂ ਦੇ ਉੱਤੇ ਜਿਹੜੇ ਹਾਇਰਿੰਗ ਦੇ ਜਿਹੜੇ ਉਹ ਲੱਭ ਜਾਣਗੇ। ਹਾਂ, ਜੇ ਤੁਹਾਡੇ ਨਾਲ ਕੰਮ ਦੇ ਨਾਲ ਮੇਚ ਖਾਂਦੀ ਹੈਗੀ ਆ, ਤਾਂ ਤੁਸੀਂ ਜ਼ਰੂਰ ਅਜਿਹੀਆਂ ਜੌਬਸ ਨੂੰ ਜਿਹੜਾ ਉਹ ਦੇਖ ਸਕਦੇ ਹੈਗੇ ਆ। ਤੇ ਜਾਣ ਤੋਂ ਪਹਿਲਾਂ ਹੁਣ ਤੁਹਾਨੂੰ ਜੇ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ, ਤਾਂ ਅੱਜ ਡਾਓ ਜੋਨਸ ਵੀਕ ਦੀ ਸ਼ੁਰੂਆਤ ਦੇ ਵਿੱਚ ਸੋਮਵਾਰ ਦੀ ਕਲੋਜ਼ਿੰਗ ਤੇ 36 ਪੁਆਇੰਟ ਡਿੱਗ ਕੇ 35,258 ਤੇ ਬੰਦ ਹੋਇਆ। S&P ਦੇ ਵਿੱਚ 15 ਪੁਆਇੰਟ ਵਧੇ, 4486 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 124 ਪੁਆਇੰਟ ਵਧੇ, 15,022 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1767 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.58% ਦੇ ਉੱਤੇ ਰਹੀ, ਤੇ ਬਿਟਕੋਇਨ ਦੀ ਕੀਮਤ 61,831 ਤੇ ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 25 ਪੈਸੇ ਦੇ ਬਰਾਬਰ ਰਹੀ ਆ। ਜੀ, ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।